ਸੁਬਰਾਮਨੀਅਮ ਸਵਾਮੀ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਮੇਜਰ ਇਸ਼ੂ ਆਫ ਡੈਪ ਸੌਂਗ ਐਂਡ ਡੈਮ ਚੌਕ ਰਿਮੇਨ This Chinese coordinated and amplified planned withdrawal before SCO meeting next week, where Modi, Xi will be present in area of Gogra Hot Springs, is viewed as a mousetrap for Modi. Giving up Indian territory in name of so-called disengagement, China is winning the game by their strategy. ਦੋਨੋਂ ਹੀ ਪਾਸੇ ਜੇ ਚਾਈਨਾ ਪਿੱਛੇ ਹਟਿਆ ਤੇ ਉਹ ਵੀ ਇੰਡੀਅਨ ਟੈਰੀਟਰੀ ਸੀ ਤੇ ਜੇ ਇੰਡੀਆ ਤੇ ਉਹ ਇੰਡੀਅਨ ਹੁਣ ਜਿੱਥੇ ਚਾਈਨਾ ਬੈਠਾ ਉਹ ਵੀ ਇੰਡੀਅਨ ਟੈਰੀਟਰੀ ਹੈ। ਸੋ ਚਾਈਨਾ ਦਾ ਇਹੀ ਕਹਿਣਾ ਕਿ ਭਾਈ ਜੋ ਕੁਛ ਹੈ ਵਟ ਮਾਈਨ ਇਜ਼ ਮਾਈਨ, ਜੋ ਮੇਰਾ ਸੀ ਉਹ ਮੇਰਾ ਹੈ, ਐਂਡ ਵਟ ਇਜ਼ ਯੋਰ ਇਜ਼ ਆਲਸੋ ਮਾਈਨ, ਜੋ ਤੁਹਾਡਾ ਸੀ ਉਹ ਵੀ ਮੇਰਾ ਹੈ। Withdrawal of troops from PP-15 had been verified after India and China announced that their armies had begun to disengage from PP-15 in Gogra Hot Springs, which is being considered as a positive step to end tension which erupted in May 2020 in Ladakh. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ ਚੀਨ ਗੋਗਰਾ ਹੌਟ ਸਪ੍ਰਿੰਗ ਏਰੀਆ ਦਾ ਪੁਆਇੰਟ 15 ਤੋਂ ਪਿੱਛੇ ਹਟ ਗਿਆ ਹੈ। ਸਾਨੂੰ ਤਾਂ ਪਹਿਲਾਂ ਹੀ ਇਹ ਦਾਅਵਾ ਸ਼ੱਕੀ ਜਾਪਦਾ ਸੀ, ਪਰ ਹੁਣ ਹਿੰਦੂਤਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਅਤੇ ਬ੍ਰਹਮ ਚਲਾਨੀ ਨੇ ਇਸ ਨੂੰ ਚੀਨ ਸਾਹਮਣੇ ਸਰੈਂਡਰ ਕਰਨਾ ਕਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਮਾਲ ਹਿੰਦੂ ਤਵੀਆਂ ਨੂੰ ਹਾਸਲ ਹੈ ਕਿ ਉਹ ਮੁਕੰਮਲ ਹਾਰ ਨੂੰ ਜਿੱਤ ਵਿੱਚ ਬਦਲ ਸਕਦੇ ਨੇ ਪ੍ਰੋਪੇਗੈਂਡੇ ਨਾਲ। ਜੀ 43 ਲੱਖ ਬੰਦਾ ਮਰਿਆ ਹੋਏ ਕੋਵਿਡ-19 ਨਾਲ, ਔਰ ਉਹਨਾਂ ਚੋਂ ਅੱਗੋਂ ਲੱਖਾਂ ਇਸ ਲਈ ਮਰੇ ਹੋਣ ਕਿ ਆਕਸੀਜਨ ਸਪਲਾਈ ਨਹੀਂ ਸੀ ਹਸਪਤਾਲਾਂ ਦੇ ਵਿੱਚ। ਤੇ ਇਹ ਭਾਰਤ ਦੇ ਹਿੰਦੂ ਤੋਂ ਵੀ ਹਾਕਮ ਹੀ ਪਾਰਲੀਮੈਂਟ 'ਚ ਖਲੋ ਕੇ ਕਹਿ ਸਕਦੇ ਨੇ ਕਿ ਇੱਕ ਵੀ ਬੰਦਾ ਆਕਸੀਜਨ ਦੀ ਦੀ ਜਿਹੜੀ ਹੈ ਕਮੀ ਨਾਲ ਨਹੀਂ ਮਰਿਆ। ਤੇ 45 ਲੱਖ ਨੂੰ ਤੁਸੀਂ 3 ਲੱਖ ਦੇ ਉੱਤੇ ਲਿਆਓ ਕਿ ਜੀ 3 ਲੱਖ ਮਰੇ ਨੇ ਔਰ ਇਹ ਓਵਰ ਹੋ ਗਿਆ। ਹੁਣ ਇਹ ਜਦੋਂ ਚੱਲ ਰਿਹਾ ਸੀ ਪਿਛਲੇ ਹਫਤੇ ਆਇਆ ਕਿ ਜੀ ਕਿਵੇਂ ਚਾਈਨਾ ਔਰ ਭਾਰਤ ਦੇ ਵਿੱਚ ਜਿਹੜੀ 15ਵੀਂ ਉਹਨਾਂ ਦੀ ਕਮਾਂਡਰ ਲੈਵਲ ਮੀਟਿੰਗ ਹੋਈ ਔਰ ਗੋਗਰਾ ਔਰ ਹੌਟ ਸਪਰਿੰਗ ਏਰੀਆ 'ਚ ਪੁਆਇੰਟ 15 ਤੇ ਦੋਨੋਂ ਪਾਸਿਓਂ ਜਿਹੜੀਆਂ ਨੇ ਚੀਨ ਨੇ ਵੀ ਫੌਜ ਵਾਪਸ ਦਾ ਫੈਸਲਾ ਕਰ ਲਿਆ। ਡਿਸਐਂਗੇਜਮੈਂਟ ਲਫ਼ਜ਼ ਇਸਤੇਮਾਲ ਭਾਰਤ ਨੇ ਵੀ ਕਰ ਲਿਆ। ਅਸੀਂ ਇਸ 'ਤੇ ਸੈਗਮੈਂਟ ਕੀਤਾ ਸੀ, ਪਰ ਮੈਂ ਇਹ ਕਿਹਾ ਸੀ, ਮੈਂ ਕਿਹਾ ਵੀ ਅਜੇ ਤੱਕ ਇਹ ਡੀਟੇਲ ਨਹੀਂ ਆਈ ਵੀ ਕਿਹੜੇ ਏਰੀਏ 'ਚੋਂ ਵਾਪਸ ਹੋਇਆ, ਕੀ ਉਹ ਭਾਰਤ ਦੀ ਟੈਰੀਟਰੀ ਸੀ, ਕਿਉਂਕਿ ਹੁਣ ਤੱਕ ਤਾਂ ਇਹ ਹੈ ਵੀ ਚੀਨ ਦੀ ਤਾਂ ਟੈਰੀਟਰੀ ਹੈ ਨਹੀਂ ਸੀ ਭਾਰਤ ਦੇ ਕਹਿਣ ਮੁਤਾਬਕ। ਹਾਲਾਂ ਮੋਦੀ ਜਾਂ ਕਿਸੇ ਨੇ ਇਹ ਵੀ ਨਹੀਂ ਕਦੇ ਕਿਹਾ ਕਿ ਚੀਨ ਨੇ ਸਾਡੀ ਟੈਰੀਟਰੀ, ਪਰ ਹਕੀਕਤ ਇਹ ਹੈ ਕਿ ਇਹ ਰਿਪੀਟਡਲੀ ਆਪੋਜੀਸ਼ਨ ਨੇ ਵੀ ਕਿਹਾ ਕਿ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਨੇ ਲੈ ਲਈ। ਕੁਛ ਨੇ ਇਹ ਜਿਹੜਾ ਉਹ ਕਟਾਕਸ਼ ਕੀਤਾ ਜਾਂ ਵਿਅੰਗ ਕੀਤਾ ਕਿ ਭਾਈ ਕਿਤੇ ਇਹ ਤਾਂ ਨਹੀਂ ਕਿ ਆਪਣੀ ਥਾਂ 'ਚੋਂ ਕਿ ਭਾਰਤ ਆਪਣੀ ਥਾਂ ਤੋਂ ਆਪ ਹੀ ਪਿੱਛੇ ਹਟ ਗਿਆ ਤੇ ਜਿਹੜਾ ਉਹ ਪੈਟਰੋਲਿੰਗ ਪੁਆਇੰਟ ਹੈ ਉਹ ਚੀਨ ਡਿਸਾਈਡ ਕਰੇਗਾ ਵੀ ਉਹਨੇ ਕੀ ਕਰਨਾ। ਹੁਣ ਇਸ ਦੇ ਉੱਤੇ ਅਸੀਂ ਤਾਂ ਆਪਣਾ ਕਮੈਂਟ ਕਰਤਾ ਕਿ ਭਾਈ ਇਹ ਐਵੇਂ ਉਹ SCO ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੈ ਸਮਰਕੰਦ ਉਜ਼ਬੇਕਿਸਤਾਨ 'ਚ, ਤੇ ਉਹਨੇ ਮੋਦੀ ਮੀਟਿੰਗ ਕਰਨਾ ਚਾਹੁੰਦਾ ਸ਼ੀ ਜਿਨਪਿੰਗ ਨਾਲ, ਤੇ ਉਹ ਥੋੜ੍ਹਾ ਬਹੁਤ ਉਹਨਾਂ ਨੂੰ ਚਾਹੀਦਾ ਸੀ ਕਿ ਭਈ ਉਹਨਾਂ ਨੂੰ ਥੋੜ੍ਹਾ ਬਹੁਤ ਕਵਰ ਮਿਲ ਜਾਏ ਕਿ ਭਈ ਇਹ ਇੱਕ ਡਰਾਮੇਬਾਜ਼ੀ ਹੈ। ਅੱਜ ਮੈਂ ਜਦੋਂ ਟਵੀਟ ਸੁਬਰਾਮਨੀਅਮ ਸਵਾਮੀ ਦੇ ਵੀ ਔਰ ਇੱਕ ਦੂਸਰੇ ਬ੍ਰਹਮ ਚਲਾਨੀ ਜਿਹੜਾ ਇੱਕ ਆਈਡੀਆਲੋਗ ਹੈ ਉਸ ਦੇ ਦੇਖੇ ਤੇ ਸਾਹਮਣੇ ਆਇਆ ਇਹ ਸੁਬਰਾਮਨੀਅਮ ਸਵਾਮੀ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਮੇਜਰ ਇਸ਼ੂ ਆਫ ਡੈਪ ਸੌਂਗ ਐਂਡ ਡੈਮ ਚੌਕ ਰਿਮੇਨ This Chinese coordinated and amplified planned withdrawal before SCO meeting next week, where Modi, Xi will be present in area of Gogra Hot Springs, is viewed as a mousetrap for Modi. ਉਹਨੇ ਕਿਹਾ ਵੀ ਇਹ ਮਾਊਸ ਟਰੈਪ ਹੈ। ਹੁਣ ਮਾਊਸ ਟਰੈਪ ਕੀ ਹੈ? ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੱਲ ਹੋਰ ਹੈ, ਇਹਦੇ 'ਚ ਕੋਈ ਵਿਦਡਰਾਅਲ ਨਹੀਂ ਹੋਈ। ਭਾਰਤ ਨੇ ਮੰਨ ਲਿਆ ਕਿ ਜਿਹੜੀ ਟੈਰੀਟਰੀ ਚਾਈਨਾ ਦੇ ਕੋਲ ਹੈ ਉਹ ਰਹੇਗੀ,
ਜਿਹੜਾ ਬਫਰ ਜ਼ੋਨ ਹੈ ਉਹ ਭਾਰਤ ਦੀ ਟੈਰੀਟਰੀ 'ਚ ਹੀ ਕ੍ਰੀਏਟ ਹੋ ਰਿਹਾ। ਸੋ ਇੱਕ ਇਸ ਤੋਂ ਬਾਅਦ ਇੱਕ ਹੋਰ ਜਿਹੜਾ ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ, ਗਿਵਿੰਗ ਅਪ Indian territory in name of so-called disengagement, China is winning the game by their strategy। ਉਹਨਾਂ ਨੇ ਕਿਹਾ ਜੀ ਇੰਡੀਅਨ ਟੈਰੀਟਰੀ ਨੂੰ ਹੀ ਗਿਵ ਅਪ ਕਰਤਾ ਇਹਨਾਂ ਨੇ ਔਰ ਚਾਈਨਾ ਜਿਹੜਾ ਉਸ ਗੇਮ ਨੂੰ ਵਿਨ ਕਰ ਰਿਹਾ ਹੈ ਔਰ ਇਹ ਬਿਲਕੁਲ ਇਹਨਾਂ ਨੇ ਆਈ ਵਾਸ਼ ਖੜਾ ਕੀਤਾ ਹੈ। ਔਰ ਜਿਹੜਾ ਖਾਸ ਤੌਰ 'ਤੇ ਸੁਬਰਾਮਨੀਅਮ ਸਵਾਮੀ ਦਾ ਇੱਕ ਹੋਰ ਟਵੀਟ ਇਹਦੇ ਉੱਤੇ ਹੈ ਕਿ ਚਾਈਨੀਜ਼ ਆਰ ਲਾਫਿੰਗ ਅਵੇ on Indian media reports quoting Modi government that India and China have vacated to either side of LAC. Truth, China has withdrawn from Indian land and India has withdrawn from Indian land. Thus China claims what mine is mine and what is yours is also mine. ਇਹ ਇੱਕ ਬੜਾ ਇੰਟਰਸਟਿੰਗ ਕਮੈਂਟ ਹੈ ਕਿ ਬਈ ਦੋਨੋਂ ਹੀ ਪਾਸੇ ਜੇ ਚਾਈਨਾ ਪਿੱਛੇ ਹਟਿਆ ਤੇ ਉਹ ਵੀ ਇੰਡੀਅਨ ਟੈਰੀਟਰੀ ਸੀ ਤੇ ਜੇ ਇੰਡੀਆ ਤੇ ਉਹ ਇੰਡੀਅਨ ਹੁਣ ਜਿੱਥੇ ਚਾਈਨਾ ਬੈਠਾ ਉਹ ਵੀ ਇੰਡੀਅਨ ਟੈਰੀਟਰੀ ਹੈ। ਸੋ ਚਾਈਨਾ ਦਾ ਇਹੀ ਕਹਿਣਾ ਕਿ ਭਾਈ ਜੋ ਕੁਛ ਹੈ ਵਟ ਮਾਈਨ ਇਜ਼ ਮਾਈਨ, ਜੋ ਮੇਰਾ ਸੀ ਉਹ ਮੇਰਾ ਹੈ ਐਂਡ ਵਟ ਇਜ਼ ਯੋਰ ਇਜ਼ ਆਲਸੋ ਮਾਈਨ, ਜੋ ਤੁਹਾਡਾ ਸੀ ਉਹ ਵੀ ਮੇਰਾ ਹੈ। ਹੁਣ ਇਹ ਗੱਲ ਈਵਨ ਅਜੇ ਖੁੱਲ੍ਹ ਕੇ ਮੰਨਣ ਨੂੰ ਤਿਆਰ ਨਹੀਂ ਨੇ ਕਿ ਭਾਈ ਅਸੀਂ ਅਜੇ ਤਾਂ ਦੋ ਇਸ਼ੂ ਜਿਹੜੇ ਖਾਸ ਤੌਰ 'ਤੇ ਡੈਮ ਚੌਕ ਔਰ ਡੈਪ ਸੌਂਗ ਉਸ ਨਾਲ ਰਿਲੇਟਡ ਨੇ। ਮੇਨਲੀ ਚਾਈਨਾ ਨੇ ਤਾਂ ਉੱਥੇ ਕਿਹਾ ਵੀ ਫੋਰਗੇਟ ਅਬਾਊਟ ਕਿ ਵੀ ਅਪ੍ਰੈਲ 2020 ਤੋਂ ਪਹਿਲਾਂ ਜੋ ਇੰਡੀਆ ਚਾਹੁੰਦਾ ਹੈ ਕਿ ਜੀ ਜੋ ਪੋਜੀਸ਼ਨ ਸੀ ਉਹ ਰਹੇ। ਹੁਣ ਫਰਾਂਸ ਦੇ ਫੋਰਨ ਮਿਨਿਸਟਰ ਜਿਹੜਾ ਮਿਸ ਕੈਥਰੀਨ ਕੋਲੋਨਾ ਆਈ ਹੋਈ ਹੈ ਇੰਡੀਆ ਔਰ ਉਹਨਾਂ ਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ ਜੈ ਸ਼ੰਕਰ ਨੇ ਔਰ ਉਹਦੇ 'ਚ ਉਹਨੇ ਜਿਹੜੀ ਹੈਡਲਾਈਨ ਵੀ ਅੱਜ ਲੱਗੀ ਹੈ, ਵਿਦਡਰਾਅਲ ਫਰੋਮ PP15 one problem less on the border। ਜੈ ਸ਼ੰਕਰ ਕਹਿ ਰਿਹਾ ਜੀ ਇਹਦੇ ਨਾਲ ਇੱਕ ਪ੍ਰੋਬਲਮ ਘਟੀ ਹੈ ਔਰ ਉਹਦੇ 'ਚ ਹੌਟ ਸਪਰਿੰਗ ਗੋਗਰਾ ਏਰੀਆ ਦਾ ਜ਼ਿਕਰ ਕਰਦੇ ਪਰ ਇਹ ਬਿਲਕੁਲ ਗੋਲ ਕੀਤਾ ਹੋਇਆ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਸਮਝਦੇ ਹਾਂ ਕਿ ਵੀ the issue of military tension between India and China came up during interaction with the media when both French and Indian minister referred to Ukrainian crisis and the tension over China military drills in a close proximity of Taiwan। ਹੁਣ ਬਾਹਰਲੀਆਂ ਤਾਕਤਾਂ ਪ੍ਰੈਸ਼ਰ ਤਾਂ ਇੰਡੀਆ 'ਤੇ ਰੱਖ ਰਹੀਆਂ ਨੇ, ਜਿਵੇਂ G7 ਦੀ ਮੀਟਿੰਗ ਹੁਣ ਕੱਸ ਰਹੀ ਹੈ ਇੰਡੀਆ ਦੇ ਪੇਜ ਕਿ ਬਈ ਤੁਸੀਂ ਜਿਹੜਾ ਇਹ ਰਸ਼ੀਅਨ ਆਇਲ ਨਹੀਂ ਲੈ ਸਕਦੇ, ਇਰਾਨੀਅਨ ਆਇਲ ਦੇ ਉੱਤੇ ਵੀ ਪਾਬੰਦੀਆਂ ਹੋਣਗੀਆਂ। ਔਰ ਇਸ ਸਾਰੇ ਦੇ ਚੱਲਦੇ ਨਾਲ ਦੀ ਨਾਲ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਇੱਕ ਸਿਰਦਰਦ ਸਾਡੀ ਘਟੀ ਹੈ ਕਿ ਵੀ withdrawal of troops from PP15 had been verified after India and China announced that their armies had begun to disengage from PP15 in Gogra hot springs, which is being considered as a positive step to end tension which erupted in May 2020 in Ladakh। ਪਰ ਤੁਸੀਂ ਕੁੱਲ ਮਿਲਾ ਕੇ ਜਦੋਂ ਇਹ ਸਾਰੇ ਨੂੰ ਦੇਖਦੇ ਹੋ ਤੇ ਇਹ ਨਜ਼ਰ ਆਉਂਦਾ ਔਰ ਮੈਂ ਬਿਲਕੁਲ ਸਹਿਮਤ ਹਾਂ ਸੁਬਰਾਮਨੀਅਮ ਸਵਾਮੀ ਨਾਲ ਵੀ ਔਰ ਬ੍ਰਹਮ ਚਲਾਨੀ ਨਾਲ ਵੀ। ਬ੍ਰਹਮ ਚਲਾਨੀ ਨੇ ਵੀ ਬੜਾ ਵੱਡਾ ਔਰ ਚਾਈਨਾ ਦਾ ਉਹ ਐਕਸਪਰਟ ਹੈ ਬ੍ਰਹਮ ਚਲਾਨੀ ਔਰ ਇਹ ਉਹੀ ਬ੍ਰਹਮ ਚਲਾਨੀ ਹੈ ਜਿਹੜਾ ਕਿਸੇ ਵੇਲੇ ਐਸੋਸੀਏਟਡ ਪ੍ਰੈਸ ਦਾ ਕੋਰਸਪੋਂਡੈਂਟ ਹੋਣ ਦੇ ਨਾਤੇ ਜੂਨ 84 ਦੇ ਫੌਜੀ ਹਮਲੇ ਵੇਲੇ ਅੰਮ੍ਰਿਤਸਰ ਸ਼ਹਿਰ 'ਚ ਮੌਜੂਦ ਸੀ ਔਰ ਉਸਨੇ ਬਾਅਦ 'ਚ ਸ਼ਿਮਲੇ ਤੋਂ ਜਾ ਕੇ ਆਪਣੇ ਡਿਸਪੈਚ ਭੇਜੇ ਸੀ ਕਿ ਭਾਈ ਕਿਵੇਂ ਫੌਜ ਨੇ ਜ਼ੁਲਮ ਕੀਤੇ ਨੇ, ਕਿਵੇਂ ਉਹਨਾਂ ਡਾਕਟਰਾਂ ਨੂੰ ਵੀ ਇੰਟਰਵਿਊ ਕੀਤਾ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਡੈੱਡ ਬਾਡੀਜ਼ ਲਿਆਂਦੀਆਂ ਗਈਆਂ ਉਹਨਾਂ ਦੇ ਹੱਥ ਬਾਹਾਂ ਜਿਹੜੀਆਂ ਨੇ ਉਹਨਾਂ ਦੀ ਪਿੱਠ ਪਿੱਛੇ ਉਹਨਾਂ ਦੀਆਂ ਪੱਗਾਂ ਨਾਲ ਹੀ ਬੰਨੀਆਂ ਹੋਈਆਂ ਸੀ ਔਰ ਪੁਆਇੰਟ ਬਲੈਂਕ ਰੇਂਜ 'ਤੇ ਗੋਲੀ ਮਾਰੀ ਹੋਈ ਸੀ, ਛੋਟੇ ਛੋਟੇ ਬੱਚੇ ਵੀ ਮਰਨ ਵਾਲਿਆਂ ਸੀ ਹਨਾ। ਇਸ ਦੇ ਉੱਤੇ ਬ੍ਰਹਮ ਚਲਾਨੀ ਤੇ ਟਾਡਾ ਦਾ ਕੇਸ ਵੀ ਰਜਿਸਟਰ ਕੀਤਾ ਗਿਆ ਪਰ ਜਦੋਂ ਉਹਨੇ ਗੋਡੇ ਟੇਕ ਦਿੱਤੇ ਔਰ ਹਿੰਦੂ ਤਵੀਆਂ ਦਾ ਜਿਹੜਾ ਖੈਰ ਖੁਆਹ ਬਣ ਗਿਆ ਫਿਰ ਕੇਸ ਕੂਸ ਸਾਰੇ ਵਾਪਸ ਹੋ ਗਏ। ਹੁਣ ਉਹ ਇੱਕ ਵੱਡਾ ਹਿੰਦੂ ਤਵੀ ਥਿੰਕ ਟੈਂਕ ਰਨ ਕਰਦਾ ਦਿੱਲੀ 'ਚ ਬੈਠਾ, ਉਹਨੇ ਵੀ ਕਿਹਾ ਵੀ ਇਹ ਬਿਲਕੁਲ ਸਰੈਂਡਰ ਹੈ ਕਿਉਂਕਿ ਹਿੰਦੂ ਤਵੀਆਂ ਦਾ ਵੀ ਇਹ ਇੱਕ ਸਟਾਈਲ ਹੈ ਜੇ ਇੱਕ ਪਾਸਾ ਇੱਧਰ ਨੂੰ ਜਾ। ਹੁਣ ਸੁਬਰਾਮਨੀਅਮ ਸਵਾਮੀ ਇਹਦੇ ਬਾਵਜੂਦ ਕਿ ਮੋਦੀ ਦਾ ਉਹ ਵੱਡਾ ਕ੍ਰਿਟਿਕ ਹੈ, ਇਹਨਾਂ ਦਾ ਜਲੂਸ ਕੱਢਦਾ ਹੈ, ਇਹਨਾਂ ਨੂੰ ਜੋਕ ਵੀ ਬਣਾਉਂਦਾ ਇਹਨਾਂ 'ਤੇ, ਲੇਕਿਨ RSS ਨੇ ਹੀ ਉਹਨੂੰ ਰਾਜ ਸਭਾ 'ਚ ਭੇਜਿਆ, ਅਪਰ ਹਾਊਸ 'ਚ ਭੇਜਿਆ ਕਿਉਂਕਿ ਇਹ ਜਿਵੇਂ ਗੁੱਡ ਕੌਪ ਬੈਡ ਕੌਪ ਹੁੰਦਾ ਇਹ ਦੋਵੇਂ ਪਾਸੇ ਹੀ ਰੱਖਦੇ ਨੇ ਕਿ ਭਾਈ ਜਦੋਂ ਇੱਕ ਅਨਪੋਪੂਲਰ ਹੋਏਗਾ ਜਾਂ ਉਸ ਦਾ ਨੈਰੇਟਿਵ ਟੁੱਟੇਗਾ ਤੇ ਦੂਜੇ ਨੂੰ ਖੜਾ ਕਰ ਦਿਓ। ਲੋਕਾਂ ਨੂੰ ਲੱਗਦਾ ਦੇਖੋ ਜੀ ਸੁਬਰਾਮਨੀਅਮ ਸਵਾਮੀ ਨੇ ਕਿਵੇਂ
ਮੋਦੀ ਦੇ ਜਿਹੜੀਆਂ ਨੇ ਉਹ ਪਰਚੇ ਉਡਾ ਦਿੱਤੇ ਇਹ ਕਹਿ ਕੇ। ਲੇਕਿਨ ਇਹ ਸਾਰੇ ਅਲਟੀਮੇਟਲੀ ਨਾਗਪੁਰ ਦੀ ਕਮਾਂਡ ਥੱਲੇ ਹੀ ਕੰਮ ਕਰਦੇ ਨੇ ਔਰ ਉਹ ਕਮਾਂਡ ਕਿਉਂਕਿ ਇਹੀ ਸੁਬਰਾਮਨੀਅਮ ਸਵਾਮੀ ਜਿਹੜਾ ਹੈ ਇਸ ਨੇ ਮੁਸਲਮਾਨਾਂ ਨੂੰ ਡਿਸਐਨਫਰੈਂਚਾਈਜ਼ ਕਰਨ ਦੀ ਗੱਲ ਕੀਤੀ ਸੀ ਕਿ ਇਹ ਇਹਨਾਂ ਨੂੰ ਕਹੋ ਵੀ 100 ਮਸੀਤਾਂ ਆਪਣੀਆਂ ਹਵਾਲੇ ਕਰਨ, ਨਹੀਂ ਤਾਂ ਇਹਨਾਂ ਤੋਂ ਵੋਟਾਂ ਦਾ ਹੱਕ ਖੋਹ ਲਓ। ਔਰ ਜਿਹੜੀ ਹਿੰਦੂ ਧਰਮ ਸੰਸਦ ਦਾ ਅਗਲੇ ਸਾਲ ਜੁਲਾਈ ਦੇ ਵਿੱਚ ਹੋਣ ਵਾਲਾ ਸੈਸ਼ਨ ਹੈ ਉਸ ਦੇ ਵਿੱਚ ਜਿਹੜਾ 33 ਸਫ਼ੇ ਦਾ ਡਰਾਫਟ ਜਿਹੜਾ ਇਹਨਾਂ ਨੇ ਸਾਹਮਣੇ ਲਿਆਂਦਾ ਉਹਦੇ 'ਚ ਭਾਰਤ ਦੇ ਮੁਸਲਮਾਨਾਂ ਔਰ ਈਸਾਈਆਂ ਤੋਂ ਵੋਟ ਦਾ ਹੱਕ ਖੋਹਣ ਦੀ ਗੱਲ ਕੀਤੀ ਹੋਈ ਹੈ। ਇਸੇ ਤਰ੍ਹਾਂ ਸੁਬਰਾਮਨੀਅਮ ਸਵਾਮੀ ਨੇ ਜਿਹੜੀ ਹੁਣ ਗਿਆਨ ਵਿਆਪੀ ਮਸਜਿਦ ਬਨਾਰਸ ਵਾਰਾਣਸੀ ਦਾ ਹੈ ਇਸ ਨੂੰ ਵੀ ਸੁਬਰਾਮਨੀਅਮ ਸਵਾਮੀ ਨੇ ਹਾਈਲਾਈਟ ਕੀਤਾ। ਈਵਨ ਬਾਬਰੀ ਮਸਜਿਦ ਦੇ ਮੁੱਦੇ ਦੇ ਉੱਤੇ ਜਿਹੜਾ ਫਾਈਨਲ ਡਿਸੀਜਨ 9 ਨਵੰਬਰ 2019 ਨੂੰ ਮੰਦਰ ਬਣਾਉਣ ਦਾ ਉੱਥੇ ਸੁਪਰੀਮ ਕੋਰਟ ਨੇ ਦਿੱਤਾ ਉਹਦੇ 'ਚ ਵੀ ਮੇਨ ਰੋਲ ਜਿਹੜਾ ਸੁਬਰਾਮਨੀਅਮ ਸਵਾਮੀ ਦਾ ਸੀ। ਸੋ ਜੇ ਸੁਬਰਾਮਨੀਅਮ ਔਰ ਇਹਨਾਂ 'ਚੋਂ ਸੁਬਰਾਮਨੀਅਮ ਸਵਾਮੀ ਆ ਜਿਹੜਾ ਚਾਈਨੀਜ਼ ਮੈਂਡਰਿਨ ਲੈਂਗੁਏਜ ਬੋਲਦਾ ਲੇਕਿਨ ਅਲਟੀਮੇਟਲੀ ਇਹ ਸਾਰੇ ਹਿੰਦੂਤਵਾ ਦੇ ਖਾਤੇ 'ਚ ਨੇ। ਪਰ ਚੀਨ ਦੇ ਸਾਹਮਣੇ ਇਹਨਾਂ ਦੇ ਗੋਡੇ ਨਹੀਂ ਟਿਕੇ ਹੋਏ, ਇਹ ਦੰਡਵਤ ਪ੍ਰਣਾਮ ਕਰ ਰਹੇ ਨੇ, ਡੰਡੇ ਵਾਂਗ ਜਿਹੜਾ ਉਹਨਾਂ ਦੇ ਸਾਹਮਣੇ ਲੰਮੇ ਪਏ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤੇ ਤੋਂ ਬਾਅਦ।